ਸੋ ਹੁਣ ਅੱਜ CNN ਰਿਪੋਰਟ ਇੱਕ ਛਾਪ ਰਿਹਾ ਵੀ 2 ਸਾਲਾਂ ਦੀ ਇਨਫਲੇਸ਼ਨ ਨਾਲ ਲੜਾਈ ਲੜਨ ਤੋਂ ਬਾਅਦ ਫੈਡਰਲ ਰਿਜ਼ਰਵ ਦੇ ਚੇਅਰ ਜਰੋਮ ਪਾਵਲ ਕਹਿੰਦੇ ਪਈ ਲੱਗ ਰਿਹਾ ਵੀ ਉਹ ਹੁਣ ਸਤੰਬਰ ਮਹੀਨੇ ਦੇ ਵਿੱਚ ਅਨਾਉਂਸ ਕਰਨ ਜਾ ਰਹੇ ਹੈਗੇ ਆ ਵੀ ਅਸੀਂ ਰੇਟ ਕੱਟ ਕਰਨ ਜਾ ਰਹੇ ਹੈਗੇ ਆ। ਹਜੇ ਤੱਕ ਇਹ ਮੇਕ ਸ਼ੋਰ ਨਹੀਂ ਹੈਗਾ ਭਈ ਰੇਟ ਜੋ ਕੁਆਟਰ ਬੇਸਿਸ ਪੁਆਇੰਟ ਕੱਟ ਕਰਨਗੇ ਜਾਂ ਹਾਫ ਬੇਸਿਸ ਪੁਆਇੰਟ ਕੱਟ ਕਰਨਗੇ। ਜੁਲਾਈ ਅਕਤੂਬਰ 2021 ਤੋਂ ਬਾਅਦ ਇਹ ਰੇਟ ਕੱਟ ਹੋਊਗਾ ਜੇ ਹੋਇਆ। ਤੇ ਆਪਾਂ ਦੇਖਿਆ ਪਿਛਲੇ ਦਿਨਾਂ 'ਚ ਜਿਹੜੇ ਫਿਗਰ ਸੀਗੇ ਜੋਬਸ ਦੇ ਉਹ ਕਾਫੀ ਕਰੈਕਟ ਕੀਤੇ ਗਏ 8.5 ਲੱਖ ਦੇ ਕਰੀਬ ਤੇ ਲੇ-ਆਫ ਬੜੀ ਚੱਲ ਰਹੀ ਹੈਗੀ ਆ। ਹੁਣ ਫੈਡਰਲ ਰਿਜ਼ਰਵ ਬੋਰਡ ਇਹ ਵੀ ਸੋਚ ਰਿਹਾ ਵੀ 2% ਦੇ ਉੱਤੇ ਇਨਫਲੇਸ਼ਨ ਤਾਂ ਲੱਗਦਾ ਨਹੀਂ ਆਊਗੀ ਕਿ ਨਹੀਂ, ਪਰ ਆਪਾਂ ਨੂੰ ਇੰਟਰਸਟ ਰੇਟ ਜਿਹੜਾ ਆ ਉਹ ਘੱਟ ਕਰਨਾ ਪਊਗਾ। ਸੋ ਹੋਪਫੁਲੀ ਆਉਣ ਵਾਲੇ ਕੁਛ ਕੁ ਦਿਨਾਂ ਦੇ ਵਿੱਚ ਜਰੋਮ ਪਾਵਲ ਜੋ ਆ ਉਹ ਅਨਾਉਂਸ ਕਰਨ ਜਾ ਰਹੇ ਆ ਵੀ ਇੰਟਰਸਟ ਰੇਟ ਘੱਟ ਹੋਊਗਾ। 2,32,000 ਦੇ ਕਰੀਬ ਜੋਬਲੈਸ ਬੈਨੀਫਿਟਸ ਪਿਛਲੇ ਹਫ਼ਤੇ ਅਪਲਾਈ ਕੀਤੇ ਸੀ ਲੋਕਾਂ ਨੇ, ਅਨਪਲਾਇਮੈਂਟ ਜਿਨ੍ਹਾਂ ਨੇ ਫਾਈਲ ਕੀਤੀ ਸੀ। 4,000 ਇਹ ਇਨਕਰੀਜ਼ ਆ ਇਸ ਤੋਂ ਪਹਿਲੇ ਹਫ਼ਤੇ ਤੋਂ, ਪਿਛਲੇ ਹਫ਼ਤੇ ਨਾਲੋਂ 4,000 ਲੋਕਾਂ ਦਾ ਜਿਹੜਾ ਐਡ ਹੋਇਆ ਹੈਗਾ। 1.863 ਜਿੱਦਾਂ ਮੰਨ ਲਓ ਵੀ 18,63,000 ਦੇ ਕਰੀਬ ਲੋਕ ਜਿਹੜੇ ਆ ਉਹ ਫਾਈਲ ਕਰ ਰਹੇ ਹੈਗੇ। ਉਹਨਾਂ ਨੇ ਫਾਈਲ ਕੀਤਾ ਸੀ ਅਨਪਲਾਇਮੈਂਟ ਥੈਂਕਸ ਗਿਵਿੰਗ ਵਾਲਾ ਜਿਹੜਾ ਵੀਕ ਸੀ 2021 ਦਾ। ਸੋ ਹੁਣ 2,32,000 ਦੇ ਕਰੀਬ ਹੈਗੇ ਆ। ਸੋ ਓਵਰਆਲ ਥੋੜ੍ਹਾ ਇੰਪਰੂਵਮੈਂਟ ਚੱਲ ਰਿਹਾ ਆ, ਪਰ ਬਹੁਤੇ ਲੋਕ ਇਹੀ ਬਿਲੀਵ ਕਰ ਰਹੇ ਆ ਵੀ ਕੁਆਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਘੱਟ ਹੋਊਗਾ। ਜੀ ਜੈਕਸਨ ਹੋਲ ਵਾਇਓਮਿੰਗ ਦੇ ਵਿੱਚ ਜਰੋਮ ਪਾਵਲ ਅੱਜ ਗੱਲਬਾਤ ਕਰ ਰਹੇ ਸੀ। ਉਹਨਾਂ ਦਾ ਜਿਹੜਾ ਇਹ ਬਿਆਨ ਆ, ਦ ਟਾਈਮ ਹੈਜ਼ ਕਮ ਫਾਰ ਪਾਲਿਸੀ ਟੂ ਐਡਜਸਟ। ਸੋ ਇਹ ਸਿੱਧਾ ਸਿੱਧਾ ਸੰਕੇਤ ਆ, ਸਿੱਧਾ ਸਿੱਧਾ ਉਹਨਾਂ ਦਾ ਇਸ਼ਾਰਾ ਆ ਵੀ ਇੰਟਰਸਟ ਰੇਟ ਕੱਟਸ ਆ ਰਹੇ ਨੇ। ਸਵਾਲ ਉਹੀ ਰਹੇਗਾ ਜਿੱਦਾਂ ਤੁਸੀਂ ਕਿਹਾ ਵੀ 0.5% ਘਟਣਾ ਆ, ਚੱਪਾ ਪਰਸੈਂਟ ਘਟਣਾ ਆ, ਕਿੰਨਾ ਘਟਣਾ ਆ, ਇਹ ਜਿਹੜੀ ਵੇਖਣ ਵਾਲੀ ਗੱਲ ਰਹੇਗੀ। ਸੈਂਟਰਲ ਬੈਂਕ ਦੇ ਜਿਹੜੇ ਲੀਡਰ ਆ ਉਹ ਜਿਹੜੇ ਕੀ ਨੋਟ ਐਡਰੈਸ ਕਰ ਰਹੇ ਸੀ ਫੈਡ ਦੇ ਜਿਹੜੀ ਐਨੂਅਲ ਰਿਟਰੀਟ ਆ ਜੈਕਸਨ ਹੋਲ ਵਾਇਓਮਿੰਗ 'ਚ ਜੋ ਹੋ ਰਹੀ ਆ, ਉਹ ਕਹਿੰਦੇ ਵੀ ਇਨਫਲੇਸ਼ਨ ਦੇ ਆંકੜਿਆਂ ਤੋਂ ਅਸੀਂ ਸੰਤੁਸ਼ਟ ਆ, ਅਸੀਂ ਖੁਸ਼ ਆ। ਉਹਨਾਂ ਨੇ ਕਿਹਾ ਵੀ ਅਸੀਂ ਹੋਰ ਇਸ ਨੂੰ ਘਟਣ ਨਹੀਂ ਦੇਣਾ ਚਾਹੁੰਦੇ। ਜਿਹੜੀ ਅਨਇੰਪਲੋਇਮੈਂਟ ਦੀ ਦਰ ਵੱਧ ਰਹੀ ਆ ਜਾਂ ਲੋਕਾਂ ਦੀ ਨੌਕਰੀ ਜਿਹੜੀ ਉਹ ਜਾ ਰਹੀ ਆ, ਜੇ ਹੁਣ ਨਾ ਕੰਟਰੋਲ ਕੀਤਾ ਤਾਂ ਕੰਮ ਖਾਸਾ ਔਖਾ ਹੋ ਜਾਵੇਗਾ। ਸੋ ਇਸ ਲਈ ਕਹਿੰਦੇ ਵੀ ਪਾਲਿਸੀ ਨੂੰ ਐਡਜਸਟ ਕਰਨ ਦਾ ਵਕਤ ਆ ਗਿਆ ਆ। ਕਹਿੰਦੇ ਵੀ ਇਨਫਲੇਸ਼ਨ ਕਾਫੀ ਜ਼ਿਆਦਾ ਆਲਰੇਡੀ ਘਟ ਚੁੱਕੀ ਆ, ਲੇਬਰ ਮਾਰਕੀਟ ਹੁਣ ਓਵਰਹੀਟ ਨਹੀਂ ਹੈਗੀ ਤੇ ਇਹ ਜਿਹੜੀ ਟਾਈਟਨੈਸ ਆ ਉਸ ਨੂੰ ਅਸੀਂ ਹੁਣ ਘਟਾ ਦੇਵਾਂਗੇ। ਸੋ ਇਹਦੇ ਨਾਲ ਇਹਨਾਂ ਬਿਆਨਾਂ ਦੇ ਨਾਲ ਮਾਰਕੀਟ ਦੇ ਉੱਤੇ ਅਸਰ ਪੈਣ ਦੀ ਸੰਭਾਵਨਾ ਕੱਲ੍ਹ ਵੀ ਜਤਾਈ ਗਈ ਸੀ ਤੇ ਡਾਓ ਜੋਨ ਇੱਕ ਟਾਈਮ ਦੇ ਉੱਤੇ 400 ਪੁਆਇੰਟ ਰੈਲੀ ਕਰ ਗਿਆ ਸੀ, ਪਰ ਹੁਣ ਇਸ ਟਾਈਮ ਮੌਜੂਦਾ ਤੌਰ ਤੇ ਜਦੋਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ 150 ਪੁਆਇੰਟ ਕੱਲ ਦੇ ਮੁਕਾਬਲੇ ਉਹ ਉੱਤੇ ਚੱਲ ਰਿਹਾ ਹੈਗਾ ਆ। ਸੋ ਇਹ ਕਿਆਸਰਾਈ ਜਿਹੜੀ ਇਹੀ ਬਿਲਕੁਲ ਜਿਹੜੀ ਉਹ ਲੱਗੀ ਸੀ ਵੀ ਟਾਈਮ ਹੈਜ਼ ਨਾਓ ਕਮ। ਇੱਕ ਬਹੁਤ ਹੀ ਕਰੂਸ਼ਲ ਮੈਸੇਜ ਜਿਹੜਾ ਆ ਜਰੋਮ ਪਾਵਲ ਨੇ ਦੇ ਦਿੱਤਾ। ਸੋ ਲੋਕ ਤਿਆਰੀਆਂ ਵਿੱਢ ਲੈਣ ਇੱਕ ਹਿਸਾਬ ਦੇ ਨਾਲ ਵੀ ਇੰਟਰਸਟ ਰੇਟ ਦੇ ਵਿੱਚ ਕਟੌਤੀਆਂ ਆ ਰਹੀਆਂ।